ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਇਹਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 21 ਤਰੀਕ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਹੋਟਲ ਮੋਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408 272 5200 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਜੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਹੈ। 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਆਪਣੀ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਕੋਲ ਕਾਫੀ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਓਲੰਪਿਕਸ ਜਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਹੈਗੀਆਂ, ਸ਼ੁਰੂ ਹੋ ਰਹੀਆਂ ਆ ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਪਲੇਅਰ ਆ ਵੱਖ-ਵੱਖ ਗੇਮਸ ਦੇ ਨਾਲ ਸੰਬੰਧਿਤ ਹੁਣ ਪਹੁੰਚਣੇ ਵੀ ਸ਼ੁਰੂ ਹੋਏ ਆ ਅਤੇ ਆਲਰੇਡੀ ਖਬਰਾਂ ਆ ਗਈਆਂ ਵੀ ਕਈ ਜਿਹੜੇ ਪਲੇਅਰ ਆ ਉਹ ਪੋਜ਼ੀਟਿਵ ਪਾਏ ਗਏ ਆ ਕਰੋਨਾ ਦੇ ਨਾਲ। ਅਤੇ ਪਹਿਲੇ ਐਥਲੀਟ ਜਿਹੜੇ ਚਿਲੀਅਨ ਮੂਲ ਦੇ ਹੈਗੇ ਆ ਟੇਕਵੋਂਡੋ ਐਥਲੀਟ ਫਰਨਾਂਡਾ ਐਗੁਆਰ ਉਹ ਪੋਜ਼ੀਟਿਵ ਪਾਏ ਗਏ ਹੈਗੇ ਆ ਟੋਕੀਓ ਦੇ ਵਿੱਚ। ਕਹਿੰਦੇ ਵੀ ਇਹ ਤੋਂ ਪਹਿਲਾਂ ਉਜ਼ਬੇਕਿਸਤਾਨ ਦੇ ਵਿੱਚ ਗਈ ਸੀ ਅਤੇ ਉਸ ਤੋਂ ਬਾਅਦ ਉਹ ਬੀਬੀ ਜਿਹੜੀ ਆ ਇੱਥੇ ਟੋਕੀਓ ਦੇ ਵਿੱਚ ਆਈ। ਚਿਲੀਅਨ ਓਲੰਪਿਕ ਕਮੇਟੀ ਨੇ ਇਹ ਕਿਹਾ ਆ ਵੀ ਇਸ ਕਰਕੇ ਅਸੀਂ ਉਸ ਦਾ ਨਾਮ ਵਿਡਰॉ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਇੱਕ ਡੱਚ ਸਕੇਟ ਬੋਰਡਰ ਕੈਂਡੀ ਜੈਕਬਸ ਜਿਹੜੀ ਆ ਉਹ ਵੀ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਈ ਗਈ ਆ ਅਤੇ ਉਸ ਦਾ ਨਾਮ ਵੀ ਜਿਹੜਾ ਹੁਣ ਗੇਮ ਦੇ ਵਿੱਚ ਪਲੇਅ ਕਰਨ ਤੋਂ ਵਿਡਰॉ ਕਰ ਲਿਆ ਗਿਆ ਹੈਗਾ। ਜੀ ਬਿਲਕੁਲ, ਆਲਰੇਡੀ ਜਿਹੜੇ ਆ ਉੱਥੇ 71 ਤੋਂ ਵੱਧ ਜਿਹੜੇ ਐਥਲੀਟ ਆ ਉਹ ਪੋਜ਼ੀਟਿਵ ਜਿਹੜੇ ਆ ਉਹ ਪਾਏ ਜਾ ਚੁੱਕੇ ਹੈਗੇ ਆ। ਸੋ ਇਹ ਕਹਿ ਲਓ ਵੀ ਕਰੋਨਾ ਦੀ ਜਿਹੜੀ ਆ ਇਹ ਛਾਇਆ ਦੇ ਹੇਠਾਂ ਹੀ, ਬੱਦਲਾਂ ਦੇ ਹੇਠਾਂ ਹੀ ਜਿਹੜੇ ਆ ਇਹ ਓਲੰਪਿਕਸ ਆ ਇਸ ਵਾਰ ਜਿਹੜੀਆਂ ਉਹ ਹੋਣ ਜਾ ਰਹੀਆਂ ਆ। ਅਗਲੀ ਗੱਲ ਕਰਦੇ ਜਾਈਏ, ਕੈਵਿਨ ਮਕਾਰਥੀ ਨੇ ਜਿਹੜੇ ਕੁਛ ਦਿਨ ਪਹਿਲਾਂ 5 GOP ਦੇ ਮੈਂਬਰਸ ਜਿਹੜੀ 6 ਜਨਵਰੀ ਦੀ ਸਿਲੈਕਟ ਕਮੇਟੀ ਆ ਉਸ ਦੇ ਲਈ ਨਾਮਜ਼ਦ ਕੀਤੇ ਸੀਗੇ। ਪਲੋਸੀ ਹੁਣਾਂ ਨੇ 2 ਜਿਹੜੇ ਉਹਨਾਂ ਦੇ ਵਿੱਚੋਂ ਸੀਗੇ ਮੈਂਬਰ ਉਹਨਾਂ ਨੂੰ ਰੱਦ ਕਰ ਦਿੱਤਾ ਸੀਗਾ ਵੀ ਅਸੀਂ ਉਹਨਾਂ ਨੂੰ ਨਹੀਂ ਰੱਖਣਾ, ਕਿਉਂਕਿ ਉਹ ਲੋਕ ਸੀਗੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਇਲੈਕਸ਼ਨ ਦੇ ਨਤੀਜਿਆਂ ਦੇ ਉੱਤੇ ਜਿਹੜੇ ਆ ਉਹ ਸਵਾਲ ਚੁੱਕੇ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਕੈਵਿਨ ਮਕਾਰਥੀ ਆ ਉਹਨਾਂ ਨੇ 5 ਹੀ ਜਿਹੜੇ ਨਾਮ ਆ ਉਹ ਸਾਰੇ ਦੇ ਸਾਰੇ ਹੀ ਵਾਪਸ ਲੈ ਲਏ ਹੈਗੇ ਆ। GOP ਦੇ ਵੱਲੋਂ ਜਿਹੜੇ ਇੱਕ ਲਿਜ਼ ਚੇਨੀ ਵਾਇਓਮਿੰਗ ਤੋਂ ਜਿਹੜੀ ਕਿ ਰਿਪਬਲਿਕਨ ਪਾਰਟੀ ਦੇ ਵੱਲੋਂ ਆ ਅਤੇ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਆਊਟਸਪੋਕਨ ਕ੍ਰਿਟਿਕ ਜਿਹੜੀ ਮੰਨੀ ਜਾਂਦੀ ਆ ਉਹ ਜਿਹੜੀ ਆ ਇਸ ਕਮੇਟੀ ਦੇ ਵਿੱਚ ਜਿਹੜੀ ਉਹ ਸਰਵ ਕਰਨਗੇ। ਸੋ ਪਲੇਸੀ ਹੁਣਾਂ ਨੇ ਜਿਮ ਜਾਰਡਨ ਓਹਾਇਓ ਤੋਂ ਅਤੇ ਜਿਮ ਬੈਂਕਸ ਇੰਡੀਆਨਾ ਤੋਂ ਇਹਨਾਂ ਦੇ ਨਾਮਾਂ ਨੂੰ ਮਨਜ਼ੂਰੀ ਜਿਹੜੀ ਆ ਉਹ ਨਹੀਂ ਸੀ ਜਿਹੜੀ ਉਹ ਦਿੱਤੀ। ਸੋ ਹੁਣ ਇੱਦਾਂ ਲੱਗ ਰਿਹਾ ਆ ਵੀ ਇਹ ਜਿਹੜੀ ਸਿਲੈਕਟ ਕਮੇਟੀ ਆ ਇਹ ਮੋਸਟਲੀ ਪਾਰਟੀਜ਼ਨ ਐਂਡੇਵਰ ਜਿਹਦਾ ਕਹਿ ਲਓ ਵੀ ਇੱਕ ਪਾਰਟੀ ਦੇ ਹੀ ਹੋਣਗੇ। ਆਲਦੋ GOP ਦੇ ਇੱਕ ਮੈਂਬਰ ਜਿਹੜੀ ਜ਼ਰੂਰ ਇਸ ਦੇ ਵਿੱਚ ਹੈਗੀ ਆ ਪਰ ਇਹਨਾਂ ਦੇ ਜਿਹੜੇ ਨਾਮ ਜਦ ਜਿਹੜੇ ਕੀਤੇ ਗਏ ਸੀਗੇ GOP ਦੇ ਲਾਅ ਮੇਕਰਸ ਉਹਨਾਂ ਨੂੰ ਇਹਨਾਂ ਨੇ ਹੁਣ ਰਿਜੈਕਟ ਕਰ ਦਿੱਤਾ ਹੈਗਾ ਆ। ਸੋ ਜਲਦ ਹੀ ਜਿਹੜੀ ਇਸ ਦੀਆਂ ਸੁਣਵਾਈਆਂ ਕਹਿੰਦੇ ਕਮੇਟੀ ਦੀਆਂ ਸ਼ੁਰੂ ਹੋਣ ਜਾ ਰਹੀਆਂ ਨੇ।
ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਰੋਨਾ ਵਾਇਰਸ ਦੇ ਨਾਲ ਇੰਡੀਆ ਦੇ ਵਿੱਚ ਮੌਤਾਂ ਦੀ ਆ, ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ। ਇੰਡੀਆ ਨੇ ਆਫੀਸ਼ੀਅਲ ਫਿਗਰ 4,14,000 ਦਿੱਤੇ ਆ ਵੀ ਉਹਦੇ ਨਾਲ ਕਰੋਨਾ ਵਾਇਰਸ ਨਾਲ ਮੌਤਾਂ ਹੋਈਆਂ, ਜਦ ਕਿ ਕੱਲ ਨਿਊਯਾਰਕ ਟਾਈਮ ਨੇ ਤੇ ਅੱਜ NPR ਦੋਨਾਂ ਨੇ ਦੱਸਿਆ ਆ ਵੀ 4.9 ਮਿਲੀਅਨ 49 ਲੱਖ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇੰਡੀਆ ਦੇ ਵਿੱਚ ਮਾਰੇ ਗਏ ਹੈਗੇ ਆ। ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਜਿਹੜੇ ਆ, ਉਹਨਾਂ ਨੇ ਇਹ ਜਿਹੜੀ ਪੂਰੀ ਦੀ ਪੂਰੀ ਸਟੱਡੀ ਕੀਤੀ ਹੈਗੀ ਆ ਵੀ ਐਡਾ ਵੱਡਾ ਝੂਠ ਜਿਹੜਾ ਇੰਡੀਆ ਵਾਲਿਆਂ ਨੇ ਬੋਲਿਆ। ਉਹ ਕਹਿ ਰਿਹਾ ਵੀ 4,14,000, ਉਹ ਕਹਿ ਰਿਹਾ 49 ਲੱਖ ਬੰਦਾ ਜਿਹੜਾ ਆ ਉਹ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮਰਿਆ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਦੇ ਜਿਹੜੇ ਰਿਪਬਲਿਕਨਸ ਆ, ਉਹਨਾਂ ਨੇ ਜਿਹੜਾ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ ਹੈਗਾ ਆ, ਉਸ ਨੂੰ ਉਸ ਦੇ 'ਤੇ ਵਿਚਾਰ ਜਿਹੜਾ ਬੇਸਿਕਲੀ ਕਰਨ ਨੂੰ ਲੈ ਕੇ ਰਿਜੈਕਟ ਕਰ ਦਿੱਤਾ ਹੈ, ਉਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਆ। ਬਾਈਪਾਰਟੀਜ਼ਨ ਗਰੁੱਪ ਜਿਹੜਾ ਸੀਗਾ ਸੈਨੇਟਰਸ ਦਾ, ਉਹ ਨੈਗੋਸ਼ੀਏਟ ਕਰ ਰਿਹਾ ਸੀਗਾ ਆਲਰੇਡੀ। ਉਹਨਾਂ ਦੇ ਵਿੱਚ 5 ਜਿਹੜੇ ਰਿਪਬਲਿਕਨ ਸੈਨੇਟਰ ਸੀਗੇ, ਉਹਨਾਂ ਨੇ 500 ਤਕਰੀਬਨ $80 ਬਿਲੀਅਨ ਦੀ ਜਿਹੜੀ ਨਵੀਂ ਫੰਡਿੰਗ ਸੀਗੀ, ਉਸ ਦੇ ਲਈ ਜਿਹੜੀ ਮਨਜ਼ੂਰੀ ਦਿੱਤੀ ਸੀਗੀ। ਉਹ ਆਪਸ ਦੇ ਵਿੱਚ ਸਮਝੌਤਾ ਜਿਹੜਾ ਉਹਨਾਂ ਦਾ ਹੋਇਆ ਸੀਗਾ। ਸੋ ਇਹ ਹੁਣ ਦੇਖਦੇ ਹਾਂ ਕੀ ਹੁੰਦਾ। ਇੱਕ ਪ੍ਰੋਸੀਜਰਲ ਮੋਸ਼ਨ ਜਿਹੜਾ ਆ ਉਹ ਸੀਗਾ, ਉਹ 49 ਦੇ ਮੁਕਾਬਲੇ 51 ਵੋਟਾਂ ਦੇ ਨਾਲ ਜਿਹੜਾ ਆ ਉਹ ਫੇਲ ਹੋ ਗਿਆ। ਚੱਕ ਸ਼ੂਮਰ ਹੋਣਾ ਨੇ ਆਪਣੀ ਜਿਹੜੀ ਵੋਟ ਆ ਉਹ ਅਖੀਰ ਦੇ ਵਿੱਚ ਯੈਸ ਤੋਂ ਨੋ ਦੇ ਉੱਤੇ ਜਿਹੜੀ ਆ ਉਹ ਸਵਿਚ ਕਰ ਦਿੱਤੀ, ਤਾਂ ਜੋ ਕਹਿੰਦੇ ਵੀ ਸੇਮ ਵੋਟ ਕਿਸੇ ਹੋਰ ਦਿਨ ਵਾਸਤੇ ਜਿਹੜੀ ਆ ਉਹ ਮੰਗਾਈ ਜਾ ਸਕੇ, ਯਾਨੀ ਕਿ ਦੁਬਾਰਾ ਜਿਹੜੀ ਇਸ ਦੇ ਉੱਤੇ ਵੋਟਿੰਗ ਆ ਉਹ ਕਰਵਾਈ ਜਾ ਸਕੇ। ਸੋ ਇਸ ਮੋਸ਼ਨ ਨੂੰ ਅੱਗੇ ਵਧਣ ਦੇ ਲਈ 60 ਸੈਨੇਟਰਸ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਜਿਹੜੇ ਗਰੁੱਪ ਆਫ 22 ਸੈਨੇਟਰ 22 ਸੈਨੇਟਰਸ ਦਾ ਜਿਹੜਾ ਸੀਗਾ, ਉਹ ਕਹਿੰਦੇ ਵੀ ਇੱਕ ਡੀਲ ਦੇ ਉੱਤੇ ਇਸ ਟਾਈਮ ਕੰਮ ਕਰ ਰਿਹਾ ਆ, ਜਿਨ੍ਹਾਂ ਦੇ ਵਿੱਚ ਸੈਨੇਟਰ ਕ੍ਰਿਸਟਨ ਸਿਨੇਮਾ ਡੈਮੋਕ੍ਰੇਟ ਪਾਰਟੀ ਵੱਲੋਂ, ਓਹਾਇਓ ਤੋਂ ਜਿਹੜੇ ਰਿਪਬਲਿਕਨ ਸੈਨੇਟਰ ਰੌਬ ਪੋਰਟਮੈਨ, ਉਹ ਇਹਨਾਂ ਨੂੰ ਜਿਹੜਾ ਉਹ ਲੈਡ ਕਰ ਰਹੇ ਆ। ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਆ ਵੀ ਅੱਜ ਇਹਨਾਂ ਸੈਨੇਟਰਸ ਦੇ ਦਰਮਿਆਨ ਕਾਫੀ ਵੱਡੀ ਜਿਹੜੀ ਪ੍ਰੋਗਰੈਸ ਆ ਉਹ ਹੋਈ ਆ, ਅਤੇ ਕਹਿੰਦੇ ਅਸੀਂ ਬਿਲਕੁਲ ਫਿਨਿਸ਼ ਲਾਈਨ ਫਾਈਨਲ ਐਗਰੀਮੈਂਟ ਦੇ ਆਪਾਂ ਨਜ਼ਦੀਕ ਹੈਗੇ ਆ। ਜੀ। ਕੈਲੀਫੋਰਨੀਆ ਦੇ ਵਿੱਚ ਡੈਲਟਾ ਵੇਰੀਐਂਟ ਦੇ ਨਾਲ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ। ਪਿਛਲੇ ਅਪ੍ਰੈਲ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਵੀ ਹੌਸਪੀਟਲਾਈਜੇਸ਼ਨ ਰੇਟ ਜਿਹੜਾ ਆ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਆ। ਕੈਲੀਫੋਰਨੀਆ 'ਚ 2000 ਤੋਂ ਵੱਧ ਕੇਸ ਜਿਹੜੇ ਆ ਇਕੱਲੇ ਮੰਡੇ ਨੂੰ ਹੀ, ਸੋਮਵਾਰ ਨੂੰ ਹੀ ਕਨਫਰਮ ਹੋਏ ਆ, ਅਤੇ 500 ਤੋਂ ਵੱਧ ਜਿਹੜੇ ਪੇਸ਼ੈਂਟਸ ਆ ਉਹ ਇੰਟੈਂਸਿਵ ਕੇਅਰ ਯੂਨਿਟਸ ਦੇ ਵਿੱਚ ਹੈਗੇ ਆ। ਬੇ ਏਰੀਆ ਜਿਹੜਾ ਕੈਲੀਫੋਰਨੀਆ ਦਾ, ਉੱਥੇ 300 ਤੋਂ ਵੱਧ ਲੋਕ ਜਿਹੜੇ ਆ ਇਸ ਟਾਈਮ ਹਸਪਤਾਲਾਂ ਦੇ ਵਿੱਚ ਪਏ ਆ, ਜਿਹੜੇ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਹੈਗੇ ਆ। ਸੋ ਇਹ ਗਿਣਤੀ ਬੜੀ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਆ, ਅਤੇ ਮੈਜੋਰਟੀ ਦੇ ਵਿੱਚ ਆਪਾਂ ਵਾਰ-ਵਾਰ ਦੱਸਦੇ ਆ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ, ਉਹੀ ਲੋਕ ਆ ਜਿਨ੍ਹਾਂ ਨੇ ਹਜੇ ਕੋਈ ਵੈਕਸੀਨ ਨਹੀਂ ਲਵਾਇਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਚਾਈਨਾ ਦੇ ਵਿੱਚ ਹੜ੍ਹਾਂ ਦੀ ਮਾਰ ਲਗਾਤਾਰ ਜਿਹੜੀ ਆ ਉਸ ਦੀ ਭਿਆਨਕ ਚੱਲ ਰਹੀ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਬਹੁਤ ਹੀ ਗਮਗੀਨ ਮਾਹੌਲ ਵੀ ਜਿਹੜਾ ਉਹ ਬਣ ਗਿਆ, ਜਦੋਂ ਇੱਕ ਟ੍ਰੇਨ ਦੇ ਜਿਹੜੇ ਡੱਬੇ ਆ ਉਹ ਹੜ੍ਹਾਂ ਦੇ ਪਾਣੀ ਜਦੋਂ ਥੋੜ੍ਹਾ ਘਟਿਆ, ਉਸ ਦੇ ਵਿੱਚੋਂ ਜਿਹੜੇ ਨਜ਼ਰ ਆਉਣੇ ਸ਼ੁਰੂ ਹੋਏ। ਸੋ ਇੱਥੋਂ ਇਹ ਪਤਾ ਲੱਗਦਾ ਹੈ ਵੀ ਤਬਾਹੀ ਜਿਹੜੀ ਆ ਜਿਹੜੀ ਚਾਈਨਾ ਦੇ ਵਿੱਚ ਚੀਨ 'ਚ ਆਏ ਹੜ੍ਹਾਂ ਨੇ ਬਹੁਤ ਜ਼ਿਆਦਾ ਜਿਹੜੀ ਉਹ ਮਚਾਈ ਹੈਗੀ ਹੈ। ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀ, ਚੀਨੀ ਮਿਲਟਰੀ ਨੇ ਜਿਹੜਾ ਆ ਵੀ ਇੱਕ ਅੱਜ ਬੰਨ ਜਿਹੜਾ ਡੈਮ ਸੀਗਾ ਉਸ ਨੂੰ ਬਲਾਸਟ ਕੀਤਾ, ਤੋੜਿਆ, ਤਾਂ ਜੋ ਹੜ੍ਹਾਂ ਦਾ ਪਾਣੀ ਦੂਜੇ ਪਾਸੇ ਵੱਲ ਨੂੰ ਜਿਹੜਾ ਉਹ ਜਾ ਸਕੇ। ਸੋ ਸਥਿਤੀ ਇੱਥੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਆ। ਜੀ। ਅਗਲੀ ਖਬਰ ਜਿਹੜੀ ਆ, ਕਹਿੰਦੇ ਵੀ ਬਿਲੀਨੀਅਰਸ ਜਿਹੜੇ ਆ ਉਹ ਸਪੇਸ ਰੇਸ ਵੱਲ ਨੂੰ ਹੁਣ ਭੱਜ ਰਹੇ ਹੈਗੇ ਆ। ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਐਮਾਜ਼ੋਨ ਦੇ ਰਹਿ ਚੁੱਕੇ ਜਿਹੜੇ CEO ਆ, ਜੈਫ ਬੀਜ਼ੋਸ, ਅਤੇ ਇਸੇ ਤਰ੍ਹਾਂ ਰਿਚਰਡ ਬ੍ਰੈਂਸਨ ਜਿਹੜੇ ਆ ਉਹ ਸਪੇਸ ਵੱਲ ਨੂੰ ਬਹੁਤ ਉਡਾਰੀਆਂ ਮਾਰਨ ਲੱਗੇ ਆ ਵੀ ਕਿਸ ਤਰ੍ਹਾਂ ਜਿਹੜੇ ਲੋਕਾਂ ਨੂੰ ਉੱਥੇ ਲੈ ਕੇ ਵੀ ਜਾਣਾ। ਪਰ ਦੂਸਰੇ ਪਾਸੇ ਜੇ ਐਮਾਜ਼ੋਨ ਕੰਪਨੀ ਦੀ ਗੱਲ ਕਰਦੇ ਜਾਈਏ, ਕਹਿੰਦੇ ਐਮਾਜ਼ੋਨ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ, ਕਈ ਵਾਰੀ ਤਾਂ ਉਹਨਾਂ ਨਾਲ ਪਸ਼ੂਆਂ ਵਰਗਾ ਵਿਵਹਾਰ ਕੀਤਾ ਜਾਂਦਾ ਆ। ਕਹਿੰਦੇ ਵੀ ਉਹਨਾਂ ਨੂੰ ਪਿਸ਼ਾਬ ਜਾਣ ਦੇ ਲਈ ਵੀ ਸਪੈਸੀਫਿਕ ਟਾਈਮ ਜਿਹੜਾ ਹੈਗਾ ਆ, ਅਤੇ ਉਹ ਇੰਨਾ ਜ਼ਿਆਦਾ ਤੰਗ ਹੋ ਰਿਹਾ ਕੰਮ। ਟ੍ਰੇਸੀ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਜਿੱਥੇ ਐਮਾਜ਼ੋਨ ਦਾ
ਵੇਅਰ ਹਾਊਸ ਹੈਗਾ ਆ, ਉੱਥੇ ਇੱਕ 23 ਸਾਲਾਂ ਦੀ ਲੇਡੀ ਪੈਟੀ ਹਰਨਾਂਡez ਨਾਮ ਦੀ ਅਕਤੂਬਰ ਮਹੀਨੇ ਦੇ ਵਿੱਚ ਕਹਿੰਦੇ ਵੀ ਉਹਨ ਆਪਣੀਆਂ ਛੁੱਟੀਆਂ ਮੰਗੀਆਂ ਵੀ ਮੈਂ ਜਿਹੜੀਆਂ ਮੇਰੀ ਪ੍ਰੈਗਨੈਂਸੀ ਜਿਹੜੀ ਆ ਉਹ ਕੰਪਲੀਕੇਟਡ ਆ ਅਤੇ ਮੈਨੂੰ ਇਸ ਕਰਕੇ ਛੁੱਟੀ ਦਿੱਤੀ ਜਾਵੇ। ਅਤੇ ਉਹਨਾਂ ਨੂੰ ਕਹਿੰਦੇ ਕੋਈ ਛੁੱਟੀ ਨਹੀਂ ਦਿੱਤੀ, ਮੁੜ ਮੁੜ ਕੇ ਜਿਹੜਾ ਆ ਉਸ ਲੇਡੀ ਦਾ ਮਿਸਕੈਰੇਜ ਹੋ ਗਿਆ। ਸੋ ਇੱਦਾਂ ਦੀ ਸਿਚੁਏਸ਼ਨ ਜਿਹੜੇ ਆ ਉਸ ਕੰਪਨੀ ਦੇ ਵਿੱਚ ਜਿਹੜੇ ਪ੍ਰੋਡਕਸ਼ਨ ਵਾਲੀ ਸਾਈਡ ਦੇ ਉੱਤੇ ਜਾਂ ਜਿੱਥੇ ਪੈਕੇਜਿੰਗ ਹੁੰਦੀ ਆ ਕੰਮ ਕਰਦੇ ਆ, ਕਹਿੰਦੇ ਵੀ 10-10 ਘੰਟੇ ਦੀ ਸ਼ਿਫਟ ਆ ਅਤੇ 50-50 ਪਾਉਂਡ ਭਾਰੇ ਜਿਹੜੇ ਕਈ ਵਾਰੀ ਬਾਕਸਿਸ ਆ ਉਹ ਉਹਨਾਂ ਨੂੰ ਚੱਕਣੇ ਪੈਂਦੇ ਆ। ਜੀ ਬਿਲਕੁਲ। ਅਗਲੀ ਜਿਹੜੀ ਹੈ ਜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜੌਨਸਨ ਐਂਡ ਜੌਨਸਨ $5 ਬਿਲੀਅਨ ਜਿਹੜੀ ਆ ਉਹ ਪੇ ਕਰੂਗੀ। ਜਿਹੜੀ $26 ਬਿਲੀਅਨ ਦੀ US ਦੇ ਵਿੱਚ ਓਪੀਆਈਡ ਸੈਟਲਮੈਂਟ ਹੋਈ ਆ ਉਸ ਦੇ ਵਿੱਚੋਂ US ਦੇ ਜਿਹੜੇ ਸੂਬਿਆਂ ਦੇ ਵੱਖ-ਵੱਖ ਅਟਾਰਨੀ ਜਨਰਲਸ ਆ ਉਹਨਾਂ ਨੇ ਅੱਜ ਇਸ ਸੈਟਲਮੈਂਟ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਹੈਗੀ। ਇਸ ਦੇ ਵਿੱਚ 3 ਹੋਰ US ਦੇ ਸਭ ਤੋਂ ਵੱਡੇ ਡਰੱਗ ਡਿਸਟਰੀਬਿਊਟਰਸ ਦੇ ਨਾਲ ਜੌਨਸਨ ਐਂਡ ਜੌਨਸਨ ਵੀ ਜਿਹੜੇ ਸ਼ਾਮਲ ਸੀ, ਜਿਨ੍ਹਾਂ ਨੇ $26 ਬਿਲੀਅਨ ਓਪੀਆਈਡ ਕ੍ਰਾਈਸਿਸ ਦੇ ਲਈ ਜਿਹੜਾ ਐਪੀਡੈਮਿਕ ਦੇ ਲਈ ਜਿਹੜਾ ਉਹਨਾਂ ਨੇ ਦੇਣਾ ਹੈਗਾ ਆ। ਥੋੜ੍ਹੇ ਦਿਨ ਪਹਿਲਾਂ ਹੀ ਨਿਊਯਾਰਕ ਦੇ ਸੂਬੇ ਦੇ ਵਿੱਚ $1.1 ਬਿਲੀਅਨ ਜਿਹੜਾ ਆ ਉਸ ਦੀ ਸੈਟਲਮੈਂਟ ਆ ਉਹ ਹੋਈ ਸੀ। ਅਤੇ ਹੁਣ ਜਿਹੜੀਆਂ 3 ਰਹਿ ਗਈਆਂ ਹੋਰ ਵੱਡੀਆਂ ਡਰੱਗ ਡਿਸਟਰੀਬਿਊਟਰ ਕੰਪਨੀਜ਼ ਆ ਉਹਨਾਂ ਦੇ ਨੂੰ ਵੀ ਜਿਹੜਾ ਆ ਉਹ $21 ਬਿਲੀਅਨ ਜਿਹੜੇ ਉਹ ਦੇਣੇ ਪੈਣਗੇ। ਇਹਨਾਂ ਵਿੱਚ ਮੈਕਨਸਨ ਕਾਰਪ, ਕਾਰਡੀਨਲ ਹੈਲਥ ਇੰਕ, ਅਮੈਰੀਸੋਰਸ ਵਰਜਨ ਗਰੁੱਪ ਕਾਰਪੋਰੇਸ਼ਨ ਜਿਹੜੀ ਆ ਇਹਨਾਂ ਨੇ $21 ਬਿਲੀਅਨ ਦੇਣੇ ਆ। ਸੋ ਇਹ ਇੱਕ ਮੈਨੂਫੈਕਚਰਰ ਸੀਗੇ, ਇਹ ਡਰੱਗ ਮੇਕਰ ਸੀਗੀ ਜੌਨਸਨ ਐਂਡ ਜੌਨਸਨ, ਦੇ ਬਾਕੀ 3 ਕੰਪਨੀਆਂ ਨੇ ਜਿਹੜੀ ਡਰੱਗ ਆ ਉਹ ਪੁਸ਼ ਕੀਤੀ ਸੀ। ਸੋ ਉਸ ਦੇ ਤਹਿਤ ਹਰਜੋਤ ਸਿੰਘ ਜੀ ਕਾਫੀ ਵੱਡਾ ਜਿਹੜਾ ਆ ਇਹਨਾਂ ਨੂੰ ਸੈਟਲਮੈਂਟ ਕਰਨੀ ਪੈ ਰਹੀ ਆ। 1998 ਦੇ ਵਿੱਚ ਇਸ ਤੋਂ ਬਾਅਦ ਜੇ ਦੇਖੀ ਜਾਵੇ ਸਭ ਤੋਂ ਵੱਡੀ ਜਿਹੜੀ ਕੈਸ਼ ਸੈਟਲਮੈਂਟ ਜਿਹੜੀ ਉਹ ਹੋਈ ਸੀ ਉਹ ਕਹਿੰਦੇ ਵੀ ਇਸ ਤੋਂ ਵੱਡੀ ਇਨਫੈਕਟ ਜਿਹੜੀ ਸੀਗੀ ਇਹ ਦੂਜੀ ਸਭ ਤੋਂ ਵੱਡੀ ਹੁਣ ਤੱਕ ਆ। 1998 ਦੇ ਵਿੱਚ ਇੱਕ ਟਬਾਕੋ ਐਗਰੀਮੈਂਟ ਹੋਇਆ ਸੀ ਜਿਸ ਦੇ ਵਿੱਚ $246 ਬਿਲੀਅਨ ਦੀ ਜਿਹੜੀ ਕੈਸ਼ ਸੈਟਲਮੈਂਟ ਜਿਹੜੀ ਉਸ ਟਾਈਮ ਦੇ ਉੱਤੇ ਕੀਤੀ ਗਈ ਸੀਗੀ। ਸੋ 9 ਸਾਲਾਂ ਦੇ ਵਿੱਚ ਇਹਨਾਂ ਨੇ ਜੌਨਸਨ ਐਂਡ ਜੌਨਸਨ ਨੇ ਆਪਣੇ ਜਿਹੜੇ ਇਹ $5 ਬਿਲੀਅਨ ਜਿਹੜੇ ਉਹ ਪੇ ਕਰਨੇ ਹੈਗੇ ਆ। ਜੀ, ਜੇ ਵਾਈਲਡ ਫਾਇਰਸ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਅਤੇ ਓਰੇਗਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਖਤਰਾ ਕਈ ਜਿਹੜੇ ਪੇਂਡੂ ਏਰੀਏ ਆ ਉਹਨਾਂ ਦੇ ਵਿੱਚ ਬਣਿਆ ਹੋਇਆ। ਬਹੁਤ ਸਾਰੇ ਲੋਕ ਕਹਿੰਦੇ ਵੀ ਵੇਟ ਕਰ ਰਹੇ ਹੈਗੇ ਆ ਕਿਸ ਤਰ੍ਹਾਂ ਉਹਨਾਂ ਨੂੰ ਉੱਥੋਂ ਅਵੈਕੂਏਟ ਕੀਤਾ ਜਾਊਗਾ। ਜਿਹੜੀ ਡੇਕਸੀ ਫਾਇਰ, ਟੈਮਰਿਕ ਫਾਇਰ ਅਤੇ ਬੂਟਲੈਗ ਫਾਇਰ, ਇਹ ਜਿਹੜੀਆਂ ਮੇਜਰ ਫਾਇਰਸ ਇਸ ਟਾਈਮ ਚੱਲ ਰਹੀਆਂ ਹੈਗੀਆਂ। ਅਤੇ ਜੇ ਕਹਿੰਦੇ ਵੀ ਫਾਇਰਸ ਦਾ ਅਸਰ ਦੇਖਣਾ ਹੋਵੇ, ਇਹ ਈਸਟ ਕੋਸਟ ਵੱਲ ਵੀ ਜਾ ਕੇ ਜਿਹੜਾ ਆ ਇਹਨਾਂ ਦਾ ਧੂੰਆਂ ਆ ਜਿਹੜਾ ਤੁਸੀਂ ਦੇਖ ਸਕਦੇ ਆ, ਇੰਨਾ ਜ਼ਿਆਦਾ ਜਿਹੜਾ ਧੂੰਆਂ ਆ ਇਹ ਅੱਗ ਤੋਂ ਨਿਕਲ ਰਿਹਾ ਹੈਗਾ। ਜੀ ਹੁਣੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਬੋਲ ਰਹੇ ਆ, ਉਹਨਾਂ ਨੇ ਅੱਜ ਜਿਹੜੀ ਉਹ ਗੱਲਬਾਤ ਕਰਦੇ ਹੋਏ ਆਖ ਰਹੇ ਨੇ ਵੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਕਾਫੀ ਜ਼ਿਆਦਾ ਇਹ ਰੌਲਾ ਪਾਇਆ ਜਾਂਦਾ ਵੀ ਅਨਇੰਪਲੋਇਮੈਂਟ ਬੈਨੀਫਿਟਸ ਦੇ ਕਰਕੇ ਜਿਹੜੇ ਲੋਕ ਆ ਉਹ ਕੰਮ 'ਤੇ ਜਿਹੜਾ ਮੁੜ ਵਾਪਸ ਜਿਹੜਾ ਉਹ ਨਹੀਂ ਆ ਰਹੇ, ਜਦ ਕਿ ਕਈ ਲੋਕ ਇਸ ਦੇ ਪਿੱਛੇ ਇਹ ਕਹਿ ਰਹੇ ਆ ਵੀ ਜਿਹੜੀਆਂ ਤਨਖਾਹਾਂ ਘੱਟ ਆ ਵੀ ਇੱਕ ਜੋਬ ਕਰਕੇ ਲੋਕਾਂ ਦਾ ਗੁਜ਼ਰ ਬਸਰ ਜਿਹੜਾ ਆ ਉਹ ਨਹੀਂ ਹੋ ਰਿਹਾ। ਇਹ ਜਿਹੜੀ ਸਥਿਤੀ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਉਹ ਬਣੀ ਆ ਮਿਨੀਮਮ ਵੇਜ ਨੂੰ ਲੈ ਕੇ, ਉਹਨਾਂ ਨੇ ਇਸੇ ਚੀਜ਼ ਨੂੰ ਮੁੜ ਜਿਹੜਾ ਦੁਹਰਾਇਆ। ਉਹ ਕਹਿੰਦੇ ਵੀ ਅਨਇੰਪਲੋਇਮੈਂਟ ਦੇ ਉੱਤੇ ਅਸੀਂ ਦੋਸ਼ ਜਿਹੜਾ ਉਹ ਨਹੀਂ ਦੇ ਸਕਦੇ। ਇਨਫੈਕਟ ਉਹਨਾਂ ਨੇ ਕਿਹਾ ਵੀ ਜਿਹੜੀਆਂ ਤਨਖਾਹਾਂ ਆ, ਵੇਜਿਸ ਆ, ਉਹਨਾਂ ਨੂੰ ਵਧਾਇਆ ਜਿਹੜਾ ਉਹ ਜਾਣਾ ਚਾਹੀਦਾ ਹੈਗਾ ਆ। ਅਤੇ ਉਹਨਾਂ ਨੇ ਇਸੇ ਦੌਰਾਨ ਜਿਹੜੀ ਆ ਗੱਲਬਾਤ ਕਰਦੇ ਹੋਏ ਆਖਿਆ ਹੈਗਾ ਆ ਵੀ ਜਿਹੜੀ ਇਸ ਦੇ ਨਾਲ ਜਿਹੜੇ ਇਨਫਰਾਸਟਰਕਚਰ ਬਿੱਲ ਆ ਉਸ ਨੂੰ ਜਿਹੜਾ ਉਹਨਾਂ ਨੇ ਆਪਣੇ ਪਲਾਨ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਦਾਂ ਆਪਾਂ ਇਸ ਤੋਂ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ, ਅੱਜ ਇੱਕ ਜਿਹੜੀ ਪ੍ਰੋਸੀਜਰਲ ਵੋਟ ਆ ਉਸ ਦੇ ਵਿੱਚ ਉਹਨਾਂ ਦੇ ਇਨਫਰਾਸਟਰਕਚਰ ਬਿੱਲ ਨੂੰ ਤਾਂ ਹਾਰ ਜਿਹੜੀ ਉੱਥੇ ਮਿਲੀ ਹੈਗੀ ਆ। ਪਰ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਾਈਪਾਰਟੀਜ਼ਨ ਕੋਈ ਸਮਝੌਤਾ ਜਾਂ ਉਹਨਾਂ ਨੂੰ ਜਿਹੜਾ ਉਹ ਨਾਲ ਜੋੜਨ ਦੇ ਵਿੱਚ ਕਾਮਯਾਬ ਰਹਿਣਗੇ ਜਾਂ ਨਹੀਂ। ਅਗਲੀ ਖਬਰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਆ। ਬੇ ਏਰੀਏ ਦੇ ਵਿੱਚ ਜਿਹੜੀਆਂ ਕੈਲੀਫੋਰਨੀਆ 'ਚ ਕਾਉਂਟੀਜ਼ ਹੈਗੀਆਂ ਆ, ਨੈਪਾ, ਮੋਨਰੇ ਅਤੇ ਸੈਂਟਾ ਕਰੂਜ਼, ਇਹ ਵੀ ਹੁਣ ਹੋਰ ਕਾਉਂਟੀਜ਼ ਦੇ ਨਾਲ ਇਹਨਾਂ ਨੇ ਜੁਆਇਨ ਕਰ ਲਿਆ ਵੀ ਤੁਸੀਂ ਚਾਹੇ ਵੈਕਸੀਨ ਲਵਾ ਲਿਆ ਆ, ਬਾਹਰ ਜਦੋਂ ਜਾਣਾ ਹੈਗਾ ਕਿਸੇ ਨਾਲ ਮਿਲਣਾ ਗਿਲਣਾ ਆ ਅਤੇ ਆਪਣਾ ਜਿਹੜਾ ਮਾਸਕ ਆ ਉਸ ਨੂੰ ਪਾ ਕੇ ਰੱਖੋ।
ਇਸ ਤੋਂ ਪਹਿਲਾਂ ਬੇਰੀਏ ਦੇ ਵਿੱਚ ਹੋਰ ਕਾਉਂਟੀਜ਼ ਵੀ ਜਿਹੜੀਆਂ ਹੈਗੀਆਂ ਆ, ਕੌਂਟਰਾ ਕੋਸਟਾ, ਆਲਾਮੀਡਾ, ਸੈਂਟਾ ਕਲਾਰਾ, ਬਨੀਟੋ ਨੇ ਵੀ ਇਹ ਕੁਝ ਜਿਹੜਾ ਆ ਡਿਕਲੇਅਰ ਕੀਤਾ ਹੈਗਾ, ਕਿਉਂਕਿ ਕਹਿੰਦੇ 58% ਦੇ ਕਰੀਬ ਜਿਹੜੀ ਇਨਫੈਕਸ਼ਨ ਹੋ ਰਹੀ ਆ ਡੈਲਟਾ ਵੇਰੀਐਂਟ ਦੇ ਨਾਲ ਹੋ ਰਹੀ ਆ। ਈਵਨ ਦੋ ਤੁਸੀਂ ਵੈਕਸੀਨੇਟਡ ਹੈਗੇ ਆ, ਕੁਛ ਕੇਸਿਸ ਆ ਰਹੇ ਆ ਵੀ ਜਿੱਥੇ ਤੁਹਾਨੂੰ ਫੇਰ ਦੁਬਾਰਾ ਕੀ ਕਰੋਨਾ ਹੋ ਸਕਦਾ ਆ। ਆਪਾਂ ਕੱਲ੍ਹ ਵੀ ਖਬਰ ਕੀਤੀ ਸੀ, ਜਿਹੜੀ ਨੈਂਸੀ ਪਲੋਸੀ ਆ ਹਾਊਸ ਸਪੀਕਰ, ਉਹਨਾਂ ਦੇ ਇੱਕ ਸਟਾਫਰ ਨੂੰ ਜਿਹੜਾ ਆ ਕਰੋਨਾ ਹੋਇਆ, ਈਵਨ ਦੋ ਉਹਨਾਂ ਦੇ ਵੈਕਸੀਨ ਵੀ ਲੱਗਾ ਹੋਇਆ ਸੀ। ਡਾਕਟਰ ਜੌਨ ਸਵਾਰਜ਼ਬਰਗ ਜਿਹੜੇ ਯੂਸੀ ਬਰਕਲੇ ਸਕੂਲ ਆਫ ਪਬਲਿਕ ਹੈਲਥ ਦੇ ਆ, ਉਹ ਕਹਿੰਦੇ ਆ ਵੀ ਵੈਕਸੀਨੇਟਡ ਹੋਣਾ ਬਹੁਤ ਜ਼ਰੂਰੀ ਹੈਗਾ ਆ, ਤਾਂ ਕਿ ਜਿਹੜਾ ਆ ਇਹ ਜਿਹੜਾ ਨਵਾਂ ਬਹੁਤ ਹੀ ਸਟਰੋਂਗ ਡੈਲਟਾ ਵੇਰੀਐਂਟ ਆ ਕਰੋਨਾ ਵਾਇਰਸ ਦਾ, ਇਸ ਤੋਂ ਬਚਿਆ ਜਾ ਸਕੇ। ਜੀ, ਅਗਲੀ ਜਿਹੜੀ ਤੁਸੀਂ ਗੱਲ ਕਰਦੇ ਜਾਈਏ, ਹੁਣ ਤੱਕ ਸਰਕਾਰ ਆ ਉਹਨਾਂ ਨੇ $400 ਬਿਲੀਅਨ ਦੇ ਜਿਹੜੇ ਕੋਵਿਡ ਰਿਲੀਫ ਦੇ PPP ਲੋਨ ਸੀਗੇ ਉਹਨਾਂ ਨੂੰ ਮਾਫ ਕਰ ਦਿੱਤਾ ਆ। ਫੈਡਰਲ ਵਾਚਡੌਗ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਮਿਲੀਅਨ ਤੋਂ ਵੱਧ ਜਿਹੜੀਆਂ ਕੰਪਨੀਜ਼ ਆ ਉਹਨਾਂ ਦੇ ਇਹ ਜਿਹੜੇ PPP ਲੋਨ ਆ ਉਹ ਮਾਫ ਹੋਏ ਸੀਗੇ। ਸੋ ਸਭ ਨੂੰ ਯਾਦ ਆ ਜਦੋਂ COVID-19 ਸ਼ੁਰੂ ਹੋਇਆ, ਦਫ਼ਤਰ, ਆਫਿਸਿਸ, ਬਿਜ਼ਨਸਿਸ ਬੰਦ ਕਰਨੇ ਪਏ, ਫਿਰ ਉਹਨਾਂ ਨੂੰ ਖੁੱਲ੍ਹੇ ਰੱਖਣ ਦੇ ਲਈ ਲੋਕਾਂ ਨੂੰ ਜਿਹੜੀਆਂ ਤਨਖਾਹਾਂ ਮਿਲਦੀਆਂ ਰਹਿਣ, ਜੌਬਸ ਜਿਹੜੀਆਂ ਉਹ ਨਾ ਜਾਣ, ਉਸ ਦੇ ਲਈ ਸਰਕਾਰ ਨੇ ਪੈਕੇਜ ਜਿਹੜੇ ਉਹ ਬਹੁਤ ਸਾਰੇ ਦਿੱਤੇ। ਉਸ ਦੇ ਵਿੱਚ ਬਾਅਦ 'ਚ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਆਹ ਚੀਜ਼ਾਂ ਕੀਤੀਆਂ ਆ, ਵਿੱਚ ਜਿਹੜੀਆਂ ਸ਼ਰਤਾਂ ਸੀ ਉਹਨਾਂ ਵਿੱਚ ਢਿੱਲ ਵੀ ਦਿੱਤੀ ਜਾਂਦੀ ਰਹੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮਾਫੀ ਵੀ ਜਿਹੜੀ ਉਹ ਮਿਲੀ। ਸੋ ਹੁਣ ਤੱਕ ਕਹਿੰਦੇ ਆ ਵੀ $400 ਬਿਲੀਅਨ ਦੇ ਜਿਹੜੇ PPP ਲੋਨ ਆ ਉਹਨਾਂ ਨੂੰ ਮਾਫ ਕੀਤਾ ਜਾ ਚੁੱਕਾ ਹੈਗਾ ਆ। ਸੋ ਇਹ ਹੁਣ ਦੇਖਦੇ ਆ, ਕਹਿੰਦੇ ਵੀ ਮਿਲੀਅਨ ਤਾਂ ਅਜਿਹੇ ਸੀਗੇ ਬਿਜ਼ਨਸਿਸ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਇੰਪਲੋਈ ਜਿਹੜਾ ਉਹ ਸੀਗਾ, ਅਤੇ ਉਹਨਾਂ ਦੇ $12.8 ਬਿਲੀਅਨ ਦੇ ਜਿਹੜੇ ਉਹ ਕਿੱਤੇ ਆ। ਸੋ ਤਕਰੀਬਨ $11,500 ਇੱਕ ਜੋਬ ਨੂੰ ਬਚਾਉਣ ਦੇ ਲਈ ਸਰਕਾਰ ਦੇ ਦੁਆਰਾ ਜਿਹੜੀ ਰਾਸ਼ੀ ਆ ਉਹ ਦਿੱਤੀ ਗਈ ਹੈਗੀ ਆ। ਸੋ ਇਹ ਇੱਕ ਕੁੱਲ ਜੇ ਦੇਖਿਆ ਜਾਵੇ ਤਾਂ ਇੱਕ ਚੰਗੀ ਗੱਲ ਆ, ਅਤੇ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਮਿਲਦਾ ਐਪਲੀਕੇਸ਼ਨਸ ਆ ਇਨ ਪ੍ਰੋਸੈਸ ਹੋਣੀਆਂ ਆ ਜਿਹੜੀਆਂ ਇਹ ਮਾਫ ਕਰਾਉਣ ਦੇ ਲਈ ਉਹਨਾਂ ਨੇ ਦਿੱਤੀਆਂ ਹੋਣਗੀਆਂ। ਹੁਣ ਤੱਕ 4 ਮਿਲੀਅਨ ਲੋਨਸ ਆ ਉਹ ਵੱਖ-ਵੱਖ ਬਿਜ਼ਨਸਿਸ ਦੇ ਉਹ ਮਾਫ ਕੀਤੇ ਜਾ ਚੁੱਕੇ ਆ PPP ਪਲਾਨ ਦੇ ਤਹਿਤ। ਜੀ, ਅਗਲੀ ਖਬਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਆ, ਕਿਉਂਕਿ ਸੈਨ ਫਰਾਂਸਿਸਕੋ ਇੱਕ ਟੂਰਿਸਟ ਪਲੇਸ ਹੈਗੀ ਆ। ਪਿਛਲੇ ਸਾਲਾਂ 'ਚ ਆਪਾਂ ਦੇਖਿਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਇੰਨਾ ਜ਼ਿਆਦਾ ਕ੍ਰਾਈਮ ਵਧਿਆ ਆ, ਚਾਹੇ ਤੁਸੀਂ ਕਿਸੇ ਵੀ ਟੂਰਿਸਟ ਪਲੇਸ 'ਤੇ ਚਲ ਜਾਓ, ਗੋਲਡਨ ਗੇਟ ਬ੍ਰਿਜ ਜਾਂ ਹੋਰ, ਤੁਹਾਡੀ ਕਾਰ ਭੰਨ ਹੋ ਜਾਂਦੀ ਆ, ਉਹਦੇ ਵਿੱਚੋਂ ਜਿਹੜਾ ਸਮਾਨ ਆ ਉਹ ਤੋੜ ਕੇ ਲੈ ਜਾਂਦੇ ਆ। ਅਤੇ ਉਸ ਨੂੰ ਦੇਖਦੇ ਹੋਏ ਅੱਜ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਨੇ 26 ਦੇ ਕਰੀਬ ਹੋਰ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਪੈਟਰੋਲ ਔਨ ਫੁੱਟ ਅਤੇ ਬਾਈਸਾਈਕਲ 'ਤੇ ਪਾ ਦਿੱਤਾ ਆ। ਉਹ ਜਿਹੜੀਆਂ ਟੂਰਿਸਟ ਲੋਕੇਸ਼ਨਸ ਹੈਗੀਆਂ, ਖਾਸ ਕਰਕੇ ਚਾਈਨਾ ਟਾਊਨ ਦੇ ਵਿੱਚ, ਯੂਨੀਅਨ ਸਕੁਆਇਰ ਦੇ ਵਿੱਚ, ਕੈਸਟਰੋ ਅਤੇ ਜਾਪਾਨ ਟਾਊਨ ਦੇ ਵਿੱਚ, ਇਹ ਸਾਰਿਆਂ ਨੂੰ ਜਿਹੜਾ ਬਾਅਦ 'ਚ ਕਰਨਗੇ, ਕਿਉਂਕਿ ਜਿਹੜੀ ਸੈਨ ਫਰਾਂਸਿਸਕੋ ਸਿਟੀ ਆ ਉਹ ਐਕਸਪੈਕਟ ਕਰ ਰਹੀ ਆ ਵੀ ਸੰਨ 2021 ਦੇ ਵਿੱਚ 15.3 ਮਿਲੀਅਨ ਟੂਰਿਸਟ ਜਿਹੜੇ ਸੈਨ ਫਰਾਂਸਿਸਕੋ ਨੂੰ ਦੇਖਣ ਆਉਣਗੇ, ਜੋ ਕਿ $3.5 ਬਿਲੀਅਨ ਜਿਹੜੇ ਆ ਪੈਸੇ ਉਹਦੇ ਉੱਤੇ ਕੋਈ ਚੀਜ਼ਾਂ ਲੈਣ ਲਈ, ਸਮਾਨ ਲੈਣ ਲਈ, ਫੂਡ ਲੈਣ ਲਈ, ਹੋਟਲ 'ਚ ਰਹਿਣ ਲਈ ਸਪੈਂਡ ਕਰਨਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਕਹਿੰਦੇ ਆਫ ਡਿਊਟੀ DEA ਏਜੰਟ ਆ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ। ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਇਹ ਕਰਮਚਾਰੀ ਸੀ। ਕੈਪੀਟਲ ਦੇ ਵਿੱਚ ਜਿਹੜੇ ਹਿੰਸਾ ਹੋਈ ਸੀ, ਰਾਈਟ ਚਾਰਜਿਸ ਆ ਉਸ ਦੇ ਤਹਿਤ ਇੱਕ ਜਿਹੜੀ ਕਹਿੰਦੇ ਵੀ ਵੀਡੀਓ ਇੰਟਰਨੈਟ ਦੇ ਉੱਤੇ ਜਿਹੜੀ ਪੋਸਟ ਹੋਈ ਸੀ ਉਸ ਦੇ ਵਿੱਚ ਮਾਰਕ ਸੈਮੀ ਇਬਰਾਹਿਮ ਉਹ ਕਹਿੰਦੇ ਵੀ ਇੱਕ ਝੰਡਾ ਲਈ ਜਾਂਦਾ ਸੀਗਾ ਕੈਪੀਟਲ ਦੇ ਬਾਹਰ, ਲਿਬਰਟੀ ਔਰ ਡੈਥ, ਅਤੇ 12 ਮਿੰਟ ਤੱਕ ਜਿਹੜੀ ਇਹ ਵੀਡੀਓ ਉਹ ਚੱਲਦੀ ਰਹੀ। ਸੋ 32 ਸਾਲਾਂ ਦਾ ਔਰੰਜ ਕਾਉਂਟੀ ਦਾ ਇਹ ਜਿਹੜਾ DAE ਦਾ ਇੰਪਲੋਈ ਹੈਗਾ ਆ, ਇਸ ਨੂੰ ਹੁਣ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ। ਉੱਧਰ ਇੱਕ ਜਿਹੜੇ ਆ ਸਾਬਕਾ ਆਰਮੀ ਰੇਂਜਰ, ਉਸ ਦੇ ਉੱਤੇ ਵੀ ਜਿਹੜੇ ਹੁਣ ਇੱਕ ਜੱਜ ਨੇ ਇਹ ਕਿਹਾ ਆ ਵੀ ਇਸ ਨੇ ਮਿਲਟਰੀ ਟ੍ਰੇਨਿੰਗ ਜਿਹੜੀ ਕੈਪੀਟਲ ਰਾਈਟਰਸ ਆ ਉਹਨਾਂ ਨੂੰ ਜਿਹੜੀ ਉਹ ਦਿੱਤੀ ਸੀਗੀ। ਰੋਬਰਟ ਮੌਰਸ ਜਿਹੜਾ ਆ ਉਸ ਦਾ ਨਾਮ ਦੱਸਿਆ ਜਾਂਦਾ ਹੈ, ਅਤੇ ਜੱਜ ਨੇ ਕਿਹਾ ਵੀ ਇਸ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇਗਾ ਇਸ ਦੇ ਟਰਾਇਲ ਚੱਲਣ ਤੋਂ ਪਹਿਲਾਂ।
ਜੀ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਟਰਸਟੀ ਸੀ ਕੈਰਲ ਮੇਲਜ਼, ਉਹਦੀ ਮੌਤ ਹੋ ਗਈ ਹੈਗੀ ਆ। ਉਹ ਲੋ ਗੈਰਿਕਸ ਡਿਸੀਜ਼ ਜਿਹੜੀ ਆ ਉਹਨੂੰ ਫਾਈਟ ਕਰ ਰਹੀ ਸੀ, ਜਿਹਦੇ ਨਾਲ ਹੌਲੀ ਬੰਦੇ ਦੇ ਜਿਹੜੇ ਆ ਮਸਲਸ ਉਹ ਮਰ ਜਾਂਦੇ ਹੈਗੇ ਆ। ਤੇ ਇਸੇ ਤਰ੍ਹਾਂ ਇੱਕ ਫ੍ਰਿਜ਼ਨੋ ਸਿਟੀ ਕਾਲਜ ਦਾ ਜਿਹੜਾ ਫੈਕਲਟੀ ਮੈਂਬਰ ਆ, ਉਹ ਹਾਈਵੇ 41 ਦੇ ਉੱਤੇ ਕ੍ਰੈਸ਼ ਜਿਹੜਾ ਹੋਇਆ ਅੱਜ, ਉਹਦੇ ਵਿੱਚ ਉਹਦੀ ਜਿਹੜੀ ਡੈਥ ਹੋ ਗਈ ਹੈਗੀ ਆ। ਜੀ, ਯੋਸੇਮਿਟੀ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਇੱਕ 61 ਸਾਲਾਂ ਦਾ ਫਰੈਡ ਜ਼ੋਲਾ ਕਰਕੇ ਜਿਹੜਾ ਆ ਟ੍ਰੇਲ ਦੇ ਉੱਤੇ ਜਾਣ ਵਾਲਾ ਟ੍ਰੇਲ ਰਨਰ ਆ, ਉਹ ਮਿਸਿੰਗ ਸੀਗਾ। ਅੱਜ ਇੱਕ ਪ੍ਰੈਸ ਰਿਲੀਜ਼ ਦੇ ਤਹਿਤ ਪਾਰਕ ਨੇ ਦੱਸਿਆ ਆ ਵੀ ਉਸ ਦੀ ਲਾਸ਼ ਜਿਹੜੀ ਆ ਉਹ ਬਰਾਮਦ ਹੋਈ ਆ। ਕੱਲ੍ਹ ਕਹਿੰਦੇ ਆ ਵੀ ਇੱਕ 11,500 ਫੁੱਟ ਸਮਿਟ ਜਿਹੜੀ ਮਾਊਂਟ ਕਲਾਰਕ ਆ, ਉੱਥੋਂ ਜਿਹੜੀ ਇਸ ਦੀ ਬਾਡੀ ਜਿਹੜੀ ਉਹ ਲੱਭੀ ਆ। ਕਹਿੰਦੇ ਸ਼ਨਿਚਰਵਾਰ ਇਸ ਨੇ ਪਲਾਨ ਬਣਾਇਆ ਸੀਗਾ। ਇਸ ਦੇ ਨਜ਼ਦੀਕੀਆਂ ਦੇ ਦੱਸਣ ਦੇ ਮੁਤਾਬਕ ਵੀ ਯੋਸੇਮਿਟੀ ਵੈਲੀ ਦੇ ਵਿੱਚ ਜਿਹੜਾ ਉਹ ਟ੍ਰੇਲ ਜਿਹੜੀ ਉਹ ਕਰੇਗਾ, ਪਰ ਕਹਿੰਦੇ ਵੀ ਸਮ ਹਾਊ ਕੁਛ ਮਿਸਹੈਪ ਜਿਹੜਾ ਉਹ ਵਾਪਰਿਆ ਹੈਗਾ ਆ, ਅਤੇ ਜਿਸ ਕਰਕੇ ਇਸ ਦੀ ਜਿਹੜੀ ਹੁਣ ਮੌਤ ਹੋਈ ਆ। ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਕਾਫੀ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਨੇ। ਸੋ ਜਿਹੜੇ ਵੀ ਲੋਕ ਘੁੰਮਣ ਫਿਰਨ ਦੇ ਲਈ ਜਾਂਦੇ ਨੇ, ਉਹ ਤਾਂ ਇਹ ਚਲੋ ਮਜ਼ੇ ਹੋਏ ਹੁੰਦੇ ਨੇ ਇਸ ਸਾਰੇ ਕੰਮ ਦੇ ਵਿੱਚ। ਮਿਸਹੈਪ ਕਿਸੇ ਦੇ ਨਾਲ ਵੀ ਜਿਹੜਾ ਉਹ ਹੋ ਸਕਦਾ ਆ, ਪਰ ਇਹ ਆ ਵੀ ਜਿਹਨੂੰ ਗਿਆਨ ਨਹੀਂ ਹੈਗਾ, ਇਹ ਚੀਜ਼ਾਂ ਦਾ ਨਹੀਂ ਪਤਾ ਹੈਗਾ, ਉਸ ਨੂੰ ਇੱਦਾਂ ਦਾ ਪੰਗਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਉਸ ਨੂੰ ਸੇਫ ਜਿਹੜਾ ਉਹ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਅੱਜ ਉੱਥੇ ਯੋਸੇਮਿਟੀ ਵੈਲੀ ਤੋਂ ਹੀ ਜਿਹੜੀ ਆ ਉਹਨਾਂ ਦੇ ਪਾਰਕ ਰੇਂਜਰਸ ਨੇ ਅੱਜ ਇੱਕ ਤਸਵੀਰ ਸ਼ੇਅਰ ਕੀਤੀ ਸੀਗੀ, ਜਿਹੜੇ ਭਾਲੂ ਆ ਉਹਨਾਂ ਦੀ। ਕਹਿੰਦੇ ਵੀ ਇੱਕ ਛੋਟਾ ਜਿਹੜਾ ਭਾਲੂ ਬੱਚਾ ਜਿਹੜਾ ਸੀਗਾ, ਉਸ ਦੀ ਲਾਸ਼ ਸਾਈਡ ਦੇ ਉੱਤੇ ਪਈ ਸੀ। ਉਸ ਦੀ ਮਾਂ ਜਿਹੜੀ ਆ ਉਹ ਸਾਈਡ 'ਤੇ ਕਰਲਾ ਰਹੀ ਸੀ। ਅਤੇ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੇ ਹੁਣ ਐਕਸੀਡੈਂਟਸ ਜਿਹੜੇ ਉਹ ਹੋ ਰਹੇ ਨੇ, ਵੀ ਤੇਜ਼ ਰਫ਼ਤਾਰ ਆ ਰਹੀਆਂ ਗੱਡੀਆਂ ਦੇ ਨਾਲ ਜਿਹੜੇ ਭਾਲੂ ਆ ਉਹ ਟਕਰਾ ਰਹੇ ਆ, ਜਾਂ ਉਹਨਾਂ ਦੇ ਬੱਚੇ ਟਕਰਾ ਰਹੇ, ਜਿਸ ਕਰਕੇ ਉਹਨਾਂ ਦੀ ਮੌਤ ਹੋ ਰਹੀ ਹੈ। ਸੋ ਜਿਹੜੇ ਵੀ ਜਾਂਦੇ ਆ ਉਹਨਾਂ ਨੂੰ ਉੱਥੇ ਧੀਮੀ ਗਤੀ ਦੇ ਵਿੱਚ ਜਾਣ ਦੇ ਜਿਹੜੀ ਆ ਉਹ ਬੇਨਤੀ ਅਪੀਲ ਕਰ ਰਹੇ ਨੇ। ਅਗਲੀ ਖਬਰ ਵੱਲ ਚੱਲੀਏ ਤੇ ਕੋਲਿਨ ਕੈਪਰਨਿਕ ਜਿਹੜਾ ਆ, ਸਾਰਿਆਂ ਨੂੰ ਜਾਣਦੇ ਹੀ ਆ ਵੀ NFL ਦਾ ਪਲੇਅਰ ਆ, ਬਹੁਤ ਵੱਡਾ ਰਿਹਾ। ਉਹ ਇੱਕ ਨਿਆਣਿਆਂ ਦੇ ਲਈ ਬੁੱਕ ਰਿਲੀਜ਼ ਕਰਨ ਜਾ ਰਿਹਾ ਆ, ਆਈ ਕਲਰ ਮਾਈ ਸੈਲਫ ਡਿਫਰੈਂਟ, ਜਿਹੜੀ ਕਿ ਕਹਿੰਦੇ ਅਪ੍ਰੈਲ 2022 ਦੇ ਵਿੱਚ ਪਬਲਿਸ਼ ਹੋਊਗੀ। ਉਹਦੇ ਵਿੱਚ ਉਸਨੇ ਆਪਣੀ ਸਟੋਰੀ ਲਿਖੀ ਆ, ਕਿਸ ਤਰ੍ਹਾਂ ਉਹ ਕਾਲੇ ਮੂਲ ਦਾ ਜਿਹੜਾ ਬੱਚਾ ਸੀ, ਜਿਸ ਨੂੰ ਇੱਕ ਵਾਈਟ ਫੈਮਿਲੀ ਨੇ ਅਡਾਪਟ ਕੀਤਾ ਸੀ, ਅਤੇ ਉਹਨੂੰ ਕੀ ਜਿਹੜਾ ਆ ਸਕੂਲ ਦੇ ਵਿੱਚ ਸਹਿਣਾ ਪਿਆ, ਕਿੱਦਾਂ ਉਹਨੂੰ ਜਿਹੜਾ ਲੋਕ ਟਰੀਟ ਕਰਦੇ ਸੀ, ਉਹਦੇ ਬਾਰੇ ਜਿਹੜੀ ਉਹ ਬੁੱਕ ਲਿਖਣ ਜਾ ਰਿਹਾ। ਜੀ, ਅਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਅਤੇ ਜਾਣ ਤੋਂ ਪਹਿਲਾਂ ਸਟਾਕਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅੱਜ ਜਿਹੜੇ ਡਾਓ ਜੋਨਸ ਦੇ ਵਿੱਚ ਫਿਰ ਥੋੜ੍ਹੀ ਤੇਜ਼ੀ ਜਿਹੜੀ ਉਹ ਦੇਖੀ ਗਈ। 286 ਪੁਆਇੰਟ ਮਾਰਕੀਟ ਜਿਹੜੀ ਆ ਉਹ ਉਛਲੀ 34,798 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ 133 ਪੁਆਇੰਟ ਦਾ ਇਜ਼ਾਫਾ ਹੋਇਆ, 14,632 ਦੇ ਉੱਤੇ ਇਹ ਬੰਦ ਹੋਈ। S&P ਦੇ ਵਿੱਚ ਵੀ 36 ਪੁਆਇੰਟ ਵਧੇ, 4359 ਦੇ ਉੱਤੇ ਇਹ ਬੰਦ ਹੋਈ। 10 ਈਅਰ ਯੀਲਡ 1.28% ਦੇ ਉੱਤੇ ਰਹੀ। ਸੋਨੇ ਦਾ ਭਾਅ $1,802 ਪ੍ਰਤੀ ਆਊਂਸ ਰਿਹਾ, ਅਤੇ ਬਿਟਕੋਇਨ ਦੀ ਕੀਮਤ 32,020 ਇਸ ਟਾਈਮ ਰਹੀ। ਤੇ $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $74.44 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਹੀ ਸਾਡਾ ਆਪਣਾ ਅੱਜ ਦਾ ਇਹ ਪ੍ਰੋਗਰਾਮ। ਇੱਕ ਵਾਰੀ ਫਿਰ ਆਪਾਂ ਜਿਹੜੀ ਐਗਜ਼ੀਬਿਸ਼ਨ ਤੇ ਕੈਂਪ ਲੱਗਣਾ ਆ, ਉਹ ਜ਼ਰੂਰ ਅਪਡੇਟ ਕਰਦੇ ਜਾਈਏ। ਬਹੁਤ ਕੁਐਸਚਨਸ ਆ ਰਹੇ ਆ। ਸੋ ਐਗਜ਼ੀਬਿਸ਼ਨ ਜਿਹੜੀ ਲੱਗਣੀ ਆ, ਉਹਦੇ ਵਿੱਚ ਬਹੁਤ ਡਿਫਰੈਂਟ ਤਰ੍ਹਾਂ ਦੀਆਂ ਪੇਂਟਿੰਗਸ ਹੈਗੀਆਂ 18ਵੀਂ ਸਦੀ ਦੇ ਸਿੱਖਾਂ ਦੀਆਂ, ਉਹਨਾਂ ਦੇ ਨਾਲ ਰਿਲੇਟਡ ਆਪਣੀਆਂ ਜਿਹੜੀਆਂ ਆ ਖੇਤਾਂ ਦੇ ਨਾਲ ਸੰਬੰਧਿਤ, ਕਲਚਰ ਪੰਜਾਬੀ ਦੇ ਨਾਲ ਸੰਬੰਧਿਤ, ਕੈਲੀਗ੍ਰਾਫੀ ਦੀਆਂ ਵੀ ਬਹੁਤ ਆ। ਸੋ ਉਹਦੇ ਵਿੱਚ ਤੁਸੀਂ ਕੋਈ ਵੀ ਜਿਹੜਾ ਆ ਪੂਰੇ ਪਰਿਵਾਰਾਂ ਸਮੇਤ ਜਿਹੜੇ ਆ ਕੇ ਦੇਖੋ। ਕੋਈ 1 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੱਕ ਆ ਕੇ ਉਹ ਦੇਖੋ। ਏਜ ਲਿਮਿਟ ਕੋਈ ਨਹੀਂ ਆ ਜੀ। ਅਸੀਂ ਪੂਰਾ ਜਿਹੜਾ 1 ਵੀਕ ਰੱਖਿਆ ਹੈਗਾ ਆ, ਜਿਹੜਾ ਇਸ ਐਤਵਾਰ ਤੋਂ ਲੈ ਕੇ ਅਗਲੇ ਸ਼ਨੀਚਰਵਾਰ ਤੱਕ ਫ੍ਰਿਜ਼ਨੋ ਜਿਹੜਾ ਪੰਜਾਬੀ ਰੇਡੀਓ USA ਦਾ ਜਿੱਥੇ ਸਟੂਡੀਓ ਆ ਅਤੇ ਪੰਜਾਬੀ ਕਲਚਰ ਸੈਂਟਰ ਹੈਗਾ 2125 ਨਾਰਥ ਵਾਰਟਨ ਐਵਨਿਊ ਤੇ ਨਾਲ ਦੀ ਨਾਲ ਜਿਹੜਾ ਆ ਇੱਕ ਕੈਂਪ ਲੱਗਣਾ ਹੈਗਾ ਆ। ਅਤੇ ਕੈਂਪ ਜਿਹੜੇ ਬੱਚੇ ਆ, ਕੈਂਪ ਦੇ ਵਿੱਚ ਜਿਹੜੇ ਬੱਚੇ ਆ ਉਹ 8 ਤੋਂ 18 ਸਾਲ ਦੇ ਆ, ਕਿਉਂਕਿ ਉਹਨਾਂ ਨੂੰ ਟੀਚ ਕਰਨਾ ਹੈਗਾ। ਉਹਦੇ ਲਈ ਤੁਸੀਂ ਨਾਂ ਬੱਚਿਆਂ ਦੇ ਲਿਖਾ ਸਕਦੇ ਆ। ਜਿਹਨੀ ਦੇਖਣ ਆਉਣੀ ਆ ਐਗਜ਼ੀਬਿਸ਼ਨ, ਉਹਨਾਂ ਨੂੰ ਕੋਈ ਨਾਂ ਲਿਖਾਉਣ ਦੀ ਜ਼ਰੂਰਤ ਨਹੀਂ, ਕੋਈ ਉਹਨਾਂ ਦੀ ਫੀਸ ਨਹੀਂ। ਅਤੇ ਸਵੇਰ ਦੇ 9 ਵਜੇ ਤੋਂ
ਸ਼ਾਮ ਦੇ 6:30 ਵਜੇ ਤੱਕ ਤੁਸੀਂ ਕਿਸੇ ਵੀ ਦਿਨ ਜਿਹੜਾ ਆ ਕੇ ਉਹ ਦੇਖ ਸਕਦੇ ਆ। ਇਸੇ ਲਈ ਅਸੀਂ ਜਿੱਦਾਂ ਕਰੋਨਾ ਕਰਕੇ 1 ਜਾਂ 2 ਦਿਨ ਨਹੀਂ ਰੱਖੀ ਵੀ ਰਸ਼ ਬਹੁਤ ਹੋ ਜਾਊਗਾ, ਤੇ ਆਪਾਂ ਪੂਰੇ ਦਾ ਪੂਰਾ 1 ਹਫ਼ਤਾ ਰੱਖਿਆ ਹੈਗਾ ਆ, 7 ਦਿਨ ਆਲਮੋਸਟ, ਤਾਂ ਕਿ ਜਿਹੜੇ ਮਰਜ਼ੀ ਟਾਈਮ ਸਵੇਰੇ ਦੁਪਹਿਰੇ ਸ਼ਾਮ ਤੁਸੀਂ ਆਪਣੇ ਪਰਿਵਾਰ ਨੂੰ ਲਿਆ ਕੇ ਉਹ ਜਿਹੜੀਆਂ ਪੇਂਟਿੰਗਸ ਆ ਉਹ ਦੇਖ ਸਕਦੇ ਹੋ। ਜੀ ਬਿਲਕੁਲ। ਅਤੇ ਜਿਹੜੇ ਬੱਚੇ ਰਜਿਸਟਰ ਕਰਨਾ ਚਾਹੁੰਦੇ ਨੇ ਇਸ ਆਰਟ ਕੈਂਪ ਦੇ ਲਈ, ਬਹੁਤ ਹੀ ਲਿਮਿਟਿਡ ਸੀਟਸ ਜਿਹੜੀਆਂ ਥੋੜ੍ਹੀਆਂ ਰਹਿ ਗਈਆਂ ਨੇ, ਅਤੇ ਤੁਸੀਂ ਤੁਰੰਤ ਜਿਹੜੀ ਉਹ ਕਾਲ ਕਰਕੇ ਆਪਣੇ ਬੱਚਿਆਂ ਦੇ ਨਾਮ ਲਿਖਾ ਕੇ ਉਹਨਾਂ ਨੂੰ ਰਜਿਸਟਰ ਕਰੋ। ਕਾਲ ਕਰਨ ਦੇ ਲਈ, ਰਜਿਸਟ੍ਰੇਸ਼ਨ ਦੇ ਲਈ ਨੰਬਰ ਆ 408 272 5200 4082725200। ਅਤੇ ਜੇ ਐਡਰੈਸ ਸਰਚ ਕਰਨਾ ਆ ਤੁਸੀਂ ਜਿਹੜਾ ਗੂਗਲ ਦੇ ਵਿੱਚ ਪੰਜਾਬੀ ਰੇਡੀਓ USA ਫਰੈਜ਼ਨੋ ਜਿਹੜਾ ਆ ਉੱਦਾਂ ਸਰਚ ਜਿਹੜਾ ਉਹ ਕਰ ਸਕਦੇ ਆ, ਅਤੇ ਜਾਂ ਫਿਰ 2125 ਨਾਰਥ ਬਾਰਟਨ ਐਵੀਨਿਊ B ਐਜ਼ ਇਨ ਬੋਏ ਵਾਲਾ ਜਿਹੜਾ ਆ ਉਹ ਕਲਿੰਟਨ ਦੇ ਅਤੇ ਜਿਹੜੇ ਆ ਇਹ ਬਾਰਟਨ ਦੇ ਕਾਰਨਰ ਦੇ ਉੱਤੇ ਜਿਹੜਾ ਹੈਗਾ ਬਿਲਕੁਲ ਫਰੀਵੇ ਦੇ ਨਾਲ ਜਿਹੜਾ ਇਹ ਇੱਥੋਂ ਜਿਹੜਾ ਹੈਗਾ ਮੈਕਿਨਲੀ ਦਾ ਐਗਜ਼ਿਟ ਲੈ ਕੇ ਆ ਸਕਦੇ ਆ, ਸ਼ੀਲਡਸ ਦਾ ਐਗਜ਼ਿਟ ਲੈ ਕੇ ਜਿਹੜਾ ਆ ਤੁਸੀਂ ਇੱਧਰ ਨੂੰ ਆ ਸਕਦੇ ਹੈਗੇ ਆ। ਸੋ ਤੁਸੀਂ ਜ਼ਰੂਰ ਵੱਧ ਤੋਂ ਵੱਧ ਹੋਮ ਹਮਾ ਕੇ ਪਹੁੰਚਿਓ। ਆਉਂਦੇ ਜਿਹੜਾ ਹੈ ਜੀ ਐਤਵਾਰ ਤੋਂ ਇਹ ਜਿਹੜੀ ਐਗਜ਼ੀਬਿਸ਼ਨ, ਜਿਸ ਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈ, ਜਿਹੜਾ ਮਰਜ਼ੀ ਜਦੋਂ ਮਰਜ਼ੀ ਜਿਹੜਾ ਆ ਕੇ ਉਸ ਸਮੇਂ ਦੇ ਦੌਰਾਨ ਆ ਕੇ ਜਿਹੜਾ ਉਹ ਦੇ ਸਕਦਾ ਆ, ਅਤੇ ਫ੍ਰੀ ਦੇ ਵਿੱਚ ਐਗਜ਼ੀਬਿਸ਼ਨ ਆ। ਅਤੇ ਜਿਹੜਾ ਕੈਂਪ ਆ ਉਸ ਦੇ ਵਿੱਚ ਇੱਕ ਬੱਚੇ ਦੀ ਬਹੁਤ ਮਾਮੂਲੀ ਜਿਹੀ ਫੀਸ ਰੱਖੀ ਆ ਕੈਂਪ ਦੇ ਲਈ, ਅਤੇ ਪਰ ਬਹੁਤ ਲਿਮਿਟਿਡ ਜਿਹੜੀਆਂ ਉਹ ਸੀਟਸ ਆ, ਅਤੇ ਉਹ ਰਜਿਸਟਰ ਕਰਨ ਦੇ ਲਈ ਜਿਹੜੇ ਤੁਰੰਤ ਕਾਲ ਕਰੋ 408 272 5200 ਦੇ ਉੱਤੇ। ਅਤੇ ਕੁਛ ਵਧੀਆ ਜਿਹੜੇ ਬੱਚਿਆਂ ਦੇ ਜਿਨ੍ਹਾਂ ਨੂੰ ਪੈਸ਼ਨ ਹੈਗਾ ਆ ਉਸ ਦੇ ਵਿੱਚ ਪਰਮ ਸਿੰਘ ਤੋਂ ਜਿਹੜਾ ਸੋਹਣਾ ਜਿਹੜਾ ਉਹਨਾਂ ਨੂੰ ਸਿਖਲਾਈ ਜਿਹੜੀ ਮਿਲੂਗੀ ਆਰਟ ਦੇ ਬਾਰੇ, ਜਿਹੜਾ ਉਹਨਾਂ ਨੂੰ ਹੋਰ ਜਾਣਕਾਰੀ ਜਿਹੜੀ ਉਸ ਦੇ ਵਿੱਚ ਮਿਲੂਗੀ, ਸਿੱਖਣ ਨੂੰ ਮਿਲੂਗਾ। ਅਤੇ ਹੁਣ ਇਜਾਜ਼ਤ ਦਿੰਦੇ ਹਾਂ ਜੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।